ਡਾਕਟਰ ਜਿਹੜੇ ਐਂਥਨੀ ਫੌਚੀ ਆ ਉਹਨਾਂ ਦੀ ਹੀਅਰਿੰਗ ਸੀਗੀ। ਸੈਨੇਟਰ ਰੈਂਡ ਪਾਲ ਨੇ ਬਾਰ-ਬਾਰ ਉਹਨਾਂ ਨੂੰ ਕੁਐਸਚਨ ਪੁੱਛੇ ਤੇ ਉਹਨਾਂ ਨੇ ਜਿਹੜੇ ਡਾਕਟਰ ਐਂਥਨੀ ਆ ਉਹਨਾਂ ਨੇ ਆਪਣਾ 5th ਅਮੈਂਡਮੈਂਟ ਰਾਈਟ ਯੂਜ਼ ਕੀਤਾ। ਕਹਿੰਦੇ ਵੀ ਮੈਂ ਆਪਣੇ ਵਕੀਲ ਦੇ ਕਹੇ ਦੇ ਉੱਤੇ ਆਪਣਾ 5th ਅਮੈਂਡਮੈਂਟ ਯੂਜ਼ ਕਰਦਾ ਹੋਇਆ ਇਸ ਕੁਐਸਚਨ ਦਾ ਆਨਸਰ ਨਹੀਂ ਦੇਣਾ ਹੈਗਾ। ਓਪਨਿੰਗ ਸਟੇਟਮੈਂਟ ਦੇ ਵਿੱਚ ਸੈਨੇਟ ਹੋਮਲੈਂਡ ਸਿਕਿਉਰਿਟੀ ਤੇ ਗਵਰਨਮੈਂਟ ਅਫੇਅਰਸ ਕਮੇਟੀ ਦੇ ਸਾਹਮਣੇ ਡਾਕਟਰ ਫੌਚੀ ਨੇ ਇਹ ਕਿਹਾ ਵੀ ਰੈਂਡ ਪਾਲ ਜੋ ਸੈਨੇਟਰ ਹੈਗੇ ਆ ਉਹ ਉਹਨਾਂ ਦਾ obsession ਆ ਵੀ ਮੇਰੀ ਜਿਹੜੀ ਆ ਪ੍ਰੋਸੀਕਿਊਸ਼ਨ ਹੋਵੇ ਤੇ ਕਿਉਂਕਿ ਉਹਨਾਂ ਨੇ ਮੇਰੇ ਅਗੇਂਸਟ ਬਹੁਤ ਸਾਰੇ ਜਿਹੜੇ ਸਲੈਂਡਰਸ ਕਮੈਂਟ ਵੀ ਯੂਜ਼ ਕੀਤੇ ਹੈਗੇ ਆ ਤੇ ਉਹਨਾਂ ਦਾ ਜਿਹੜਾ ਪਬਲਿਕਲੀ ਡਾਕਟਰ ਦਾ ਜਿਹੜਾ ਪਰਸਨਲ ਜਰਨਲ ਸੀ ਉਸ ਨੂੰ ਵੀ ਰਿਲੀਜ਼ ਕੀਤਾ ਹੈਗਾ ਆ। ਸੋ ਉਹ ਕਹਿੰਦੇ ਵੀ ਮੈਂ ਗਵਰਨਮੈਂਟ ਦੀ ਜਿਹੜੀ ਲੈਜਿਸਲੇਟਿਵ ਬ੍ਰਾਂਚ ਆ ਉਹਦੀ ਰਿਸਪੈਕਟ ਬਹੁਤ ਕਰਦਾ ਤੇ ਮੈਂ ਪਹਿਲਾਂ ਵੀ ਹਾਜ਼ਰ ਹੁੰਦਾ ਰਿਹਾ ਹਾਂ, ਪਰ ਜਿਸ ਬੰਦੇ ਨੇ ਪਹਿਲਾਂ ਹੀ ਮੇਰੇ ਅਗੇਂਸਟ ਇਹ ਜਿਹੜੇ ਵਿਚਾਰ ਬਣਾਏ ਹੋਏ ਹੋਣ ਤੇ ਮੈਂ ਫਿਰ ਉਸ ਕਰਕੇ ਆਪਣਾ ਜਿਹੜਾ ਆ ਰਾਈਟ ਅੰਡਰ ਦਾ 5th ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ ਉਸ ਨੂੰ ਯੂਜ਼ ਕਰਨ ਜਾ ਰਹੇ ਆ ਤੇ ਤੁਹਾਡੇ ਕਿਸੇ ਵੀ ਕੁਐਸਚਨ ਦਾ ਮੈਂ ਆਨਸਰ ਨਹੀਂ ਦਊਂਗਾ। ਉਹਨਾਂ ਨੇ ਇਹ ਕਿਹਾ ਮੈਂ 40 ਸਾਲ ਸਰਵ ਕੀਤਾ ਐਜ਼ ਏ ਡਾਇਰੈਕਟਰ ਆਫ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਐਂਡ ਇਨਫੈਕਸ਼ੀਅਸ ਡਿਸੀਜ਼ ਤੇ ਮੈਂ ਕਾਂਗਰਸ ਕਮੇਟੀ ਦੇ ਸਾਹਮਣੇ ਘੱਟੋ ਘੱਟ 200 ਵਾਰੀ ਜਿਹੜਾ ਪੇਸ਼ ਹੋ ਚੁੱਕਾ ਹੈਗਾ ਆ ਤੇ ਮੈਂ ਜਿਹੜਾ ਲੈਜੀਟੀਮੇਟ ਕਾਂਗਰੈਸ਼ਨਲ ਓਵਰਸਾਈਟ ਹੈਗਾ ਆ ਉਹਦੀ ਜਿਹੜੀ ਰਿਸਪੈਕਟ ਕਰਦਾ ਹੈਗਾ ਆ। ਜਿਹੜੇ ਰੈਂਡ ਪਾਲ ਆ ਸੈਨੇਟਰ ਉਹਨਾਂ ਨੇ ਪਹਿਲੇ ਕਿਹਾ ਸੀ ਵੀ ਜੇ ਡਾਕਟਰ ਫੌਚੀ ਨੇ ਆਪਣਾ 5th ਅਮੈਂਡਮੈਂਟ ਜਿਹੜਾ ਯੂਜ਼ ਕੀਤਾ ਇਹ ਬਹੁਤ ਜ਼ਿਆਦਾ ਜਿਹੜਾ ਆ ਡਿਸਪੁਆਇੰਟਿੰਗ ਹੋਊਗਾ ਜੇ ਉਹਨਾਂ ਨੇ ਇਨਵੋਕ ਕੀਤਾ ਜਿਹੜਾ 5th ਅਮੈਂਡਮੈਂਟ ਪ੍ਰਿਵਿਲੇਜ ਜਿਹੜਾ ਉਹਨਾਂ ਦੇ ਕੋਲ ਹੈਗਾ ਆ। ਜੀ ਹੁਣ ਲੋਕ ਇਹੀ ਕਹਿ ਰਹੇ ਆ ਕ੍ਰਿਟਿਕ ਡਾਕਟਰ ਫੌਚੀ ਦੇ ਵੀ ਇਹ ਤਾਂ ਭੱਜ ਗਿਆ ਸਵਾਲਾਂ ਦੇ ਜਿਹੜੇ ਉਹ ਜਵਾਬ ਜਿਹੜੇ ਉਹ ਦੇਣ ਨੂੰ, ਤੇ ਬਹਾਨਾ ਇਹ ਲੈ ਰਿਹਾ ਵੀ ਰੈਂਡ ਪਾਲ ਤਾਂ ਮੈਨੂੰ ਬਸ ਅੰਦਰ ਕਰਨ ਨੂੰ ਜਿਹੜਾ ਉਹ ਫਿਰਦਾ ਹੈਗਾ ਆ। ਪਰ ਓਵਰਆਲ ਲੋਕਾਂ ਨੂੰ ਜਿਹੜਾ ਉਹ ਸਮਝ ਆ ਹੀ ਜਾਂਦੀ ਹੈ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ, ਕੌਣ ਜਵਾਬ ਦਿੰਦਾ ਤੇ ਕੌਣ ਜਵਾਬਾਂ ਤੋਂ ਜਿਹੜਾ ਉਹ ਭੱਜਦਾ ਆ। ਉਹਦੇ ਆਪਣੇ ਇੰਡੀਵਿਜੂਅਲ ਤੌਰ ਤੇ ਤਾਂ ਉਹਨੂੰ ਲੱਗਦਾ ਹੋਊਗਾ ਵੀ ਮੈਂ ਬਚ ਗਿਆ ਉਸ ਚੀਜ਼ ਦੇ ਵਿੱਚੋਂ, ਪਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਜਿਹੜੀ ਸਿਚੁਏਸ਼ਨ ਉਹ ਡਿਫਰੈਂਟ ਹੀ ਸਾਹਮਣੇ ਪੇਸ਼ ਹੁੰਦੀ ਆ। ਡਾਕਟਰ ਜਿਹੜੇ ਐਂਥਨੀ ਫੌਚੀ ਆ ਉਹਨਾਂ ਦੀ ਹੀਅਰਿੰਗ ਸੀਗੀ। ਸੈਨੇਟਰ ਰੈਂਡ ਪਾਲ ਨੇ ਬਾਰ-ਬਾਰ ਉਹਨਾਂ ਨੂੰ ਕੁਐਸਚਨ ਪੁੱਛੇ ਤੇ ਉਹਨਾਂ ਨੇ ਜਿਹੜੇ ਡਾਕਟਰ ਐਂਥਨੀ ਆ ਉਹਨਾਂ ਨੇ ਆਪਣਾ 5th ਅਮੈਂਡਮੈਂਟ ਰਾਈਟ ਯੂਜ਼ ਕੀਤਾ। ਕਹਿੰਦੇ ਵੀ ਮੈਂ ਆਪਣੇ ਵਕੀਲ ਦੇ ਕਹੇ ਦੇ ਉੱਤੇ ਆਪਣਾ 5th ਅਮੈਂਡਮੈਂਟ ਯੂਜ਼ ਕਰਦਾ ਹੋਇਆ ਇਸ ਕੁਐਸਚਨ ਦਾ ਆਨਸਰ ਨਹੀਂ ਦੇਣਾ ਹੈਗਾ। ਓਪਨਿੰਗ ਸਟੇਟਮੈਂਟ ਦੇ ਵਿੱਚ ਸੈਨੇਟ ਹੋਮਲੈਂਡ ਸਿਕਿਉਰਿਟੀ ਤੇ ਗਵਰਨਮੈਂਟ ਅਫੇਅਰਸ ਕਮੇਟੀ ਦੇ ਸਾਹਮਣੇ ਡਾਕਟਰ ਫੌਚੀ ਨੇ ਇਹ ਕਿਹਾ ਵੀ ਰੈਂਡ ਪਾਲ ਜੋ ਸੈਨੇਟਰ ਹੈਗੇ ਆ ਉਹ ਉਹਨਾਂ ਦਾ obsession ਆ ਵੀ ਮੇਰੀ ਜਿਹੜੀ ਆ ਪ੍ਰੋਸੀਕਿਊਸ਼ਨ ਹੋਵੇ ਤੇ ਕਿਉਂਕਿ ਉਹਨਾਂ ਨੇ ਮੇਰੇ ਅਗੇਂਸਟ ਬਹੁਤ ਸਾਰੇ ਜਿਹੜੇ ਸਲੈਂਡਰਸ ਕਮੈਂਟ ਵੀ ਯੂਜ਼ ਕੀਤੇ ਹੈਗੇ ਆ ਤੇ ਉਹਨਾਂ ਦਾ ਜਿਹੜਾ ਪਬਲਿਕਲੀ ਡਾਕਟਰ ਦਾ ਜਿਹੜਾ ਪਰਸਨਲ ਜਰਨਲ ਸੀ ਉਸ ਨੂੰ ਵੀ ਰਿਲੀਜ਼ ਕੀਤਾ ਹੈਗਾ ਆ। ਸੋ ਉਹ ਕਹਿੰਦੇ ਵੀ ਮੈਂ ਗਵਰਨਮੈਂਟ ਦੀ ਜਿਹੜੀ ਲੈਜਿਸਲੇਟਿਵ ਬ੍ਰਾਂਚ ਆ ਉਹਦੀ ਰਿਸਪੈਕਟ ਬਹੁਤ ਕਰਦਾ ਤੇ ਮੈਂ ਪਹਿਲਾਂ ਵੀ ਹਾਜ਼ਰ ਹੁੰਦਾ ਰਿਹਾ ਹਾਂ, ਪਰ ਜਿਸ ਬੰਦੇ ਨੇ ਪਹਿਲਾਂ ਹੀ ਮੇਰੇ ਅਗੇਂਸਟ ਇਹ ਜਿਹੜੇ ਵਿਚਾਰ ਬਣਾਏ ਹੋਏ ਹੋਣ ਤੇ ਮੈਂ ਫਿਰ ਉਸ ਕਰਕੇ ਆਪਣਾ ਜਿਹੜਾ ਆ ਰਾਈਟ ਅੰਡਰ ਦਾ 5th ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ ਉਸ ਨੂੰ ਯੂਜ਼ ਕਰਨ ਜਾ ਰਹੇ ਆ ਤੇ ਤੁਹਾਡੇ ਕਿਸੇ ਵੀ ਕੁਐਸਚਨ ਦਾ ਮੈਂ ਆਨਸਰ ਨਹੀਂ ਦਊਂਗਾ। ਉਹਨਾਂ ਨੇ ਇਹ ਕਿਹਾ ਮੈਂ 40 ਸਾਲ ਸਰਵ ਕੀਤਾ ਐਜ਼ ਏ ਡਾਇਰੈਕਟਰ ਆਫ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਐਂਡ ਇਨਫੈਕਸ਼ੀਅਸ ਡਿਸੀਜ਼ ਤੇ ਮੈਂ ਕਾਂਗਰਸ ਕਮੇਟੀ ਦੇ ਸਾਹਮਣੇ ਘੱਟੋ ਘੱਟ 200 ਵਾਰੀ ਜਿਹੜਾ ਪੇਸ਼ ਹੋ ਚੁੱਕਾ ਹੈਗਾ ਆ ਤੇ ਮੈਂ ਜਿਹੜਾ ਲੈਜੀਟੀਮੇਟ ਕਾਂਗਰੈਸ਼ਨਲ ਓਵਰਸਾਈਟ ਹੈਗਾ ਆ ਉਹਦੀ ਜਿਹੜੀ ਰਿਸਪੈਕਟ ਕਰਦਾ ਹੈਗਾ ਆ। ਜਿਹੜੇ ਰੈਂਡ ਪਾਲ ਆ ਸੈਨੇਟਰ ਉਹਨਾਂ ਨੇ ਪਹਿਲੇ ਕਿਹਾ ਸੀ ਵੀ ਜੇ ਡਾਕਟਰ ਫੌਚੀ ਨੇ ਆਪਣਾ 5th ਅਮੈਂਡਮੈਂਟ ਜਿਹੜਾ ਯੂਜ਼ ਕੀਤਾ ਇਹ ਬਹੁਤ ਜ਼ਿਆਦਾ ਜਿਹੜਾ ਆ ਡਿਸਪੁਆਇੰਟਿੰਗ ਹੋਊਗਾ ਜੇ ਉਹਨਾਂ ਨੇ ਇਨਵੋਕ ਕੀਤਾ ਜਿਹੜਾ 5th ਅਮੈਂਡਮੈਂਟ ਪ੍ਰਿਵਿਲੇਜ ਜਿਹੜਾ ਉਹਨਾਂ ਦੇ ਕੋਲ ਹੈਗਾ ਆ। ਜੀ ਹੁਣ ਲੋਕ ਇਹੀ ਕਹਿ ਰਹੇ ਆ ਕ੍ਰਿਟਿਕ ਡਾਕਟਰ ਫੌਚੀ ਦੇ ਵੀ ਇਹ ਤਾਂ ਭੱਜ ਗਿਆ ਸਵਾਲਾਂ ਦੇ ਜਿਹੜੇ ਉਹ ਜਵਾਬ ਜਿਹੜੇ ਉਹ ਦੇਣ ਨੂੰ, ਤੇ ਬਹਾਨਾ ਇਹ ਲੈ ਰਿਹਾ ਵੀ ਰੈਂਡ ਪਾਲ ਤਾਂ ਮੈਨੂੰ ਬਸ ਅੰਦਰ ਕਰਨ ਨੂੰ ਜਿਹੜਾ ਉਹ ਫਿਰਦਾ ਹੈਗਾ ਆ। ਪਰ ਓਵਰਆਲ ਲੋਕਾਂ ਨੂੰ ਜਿਹੜਾ ਉਹ ਸਮਝ ਆ ਹੀ ਜਾਂਦੀ ਹੈ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ, ਕੌਣ ਜਵਾਬ ਦਿੰਦਾ ਤੇ ਕੌਣ ਜਵਾਬਾਂ ਤੋਂ ਜਿਹੜਾ ਉਹ
ਭੱਜਦਾ ਆ, ਉਹਦੇ ਆਪਣੇ ਇੰਡੀਵਿਜੂਅਲ ਤੌਰ ਤੇ ਤਾਂ ਉਹਨੂੰ ਲੱਗਦਾ ਹੋਊਗਾ ਵੀ ਮੈਂ ਬਚ ਗਿਆ ਉਸ ਚੀਜ਼ ਦੇ ਵਿੱਚੋਂ, ਪਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਜਿਹੜੀ ਸਿਚੁਏਸ਼ਨ ਉਹ ਡਿਫਰੈਂਟ ਹੀ ਸਾਹਮਣੇ ਪੇਸ਼ ਹੁੰਦੀ ਆ।